ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 462722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 462722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਛਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਲ ਨਿਊ ਕੋਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਟੈਂਟਲਿਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 20 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੋਦੀ ਸਰਕਾਰ ਦੇ ਯੂ ਟਰਨ ਤੋਂ। ਮੋਦੀ ਸਰਕਾਰ ਨੇ ਇੱਕ ਹੋਰ ਯੂ ਟਰਨ ਮਾਰਿਆ ਜੀ। ਇਹ ਤੁਸੀਂ ਵੀ ਹੁਣ ਆਦਤ ਪਾ ਲਓ ਤੇ ਮੋਦੀ ਸਾਹਿਬ ਵੀ ਆਦਤ ਪਾ ਲੈਣ। ਤੁਸੀਂ ਖਬਰਾਂ ਕਰੀ ਚੱਲੋ ਜੀ ਤੇ ਉਹ ਯੂ ਟਰਨ ਜਿਹੜੇ ਆ ਉਹ ਮਾਰ ਕੇ ਆਪਣਾ ਪੈਰ ਉਧਰ ਨੂੰ ਧਰੀ ਚੱਲਣਗੇ। ਦੇਖੋ, ਜਿਸ ਇਨਸਾਨ ਨੇ ਡਿਕਟੇਟ ਕੀਤਾ ਹੋਵੇ, ਜਿਸਨੇ ਕਹਿ ਲਓ ਕਿ ਦਾਅਵੇ ਰੱਖੇ ਹੋਣ, ਉਸਨੂੰ ਛੇਤੀ ਕੀਤਿਆਂ ਇਹ ਸਮਝ ਨਹੀਂ ਪੈਂਦੀ ਕਿ ਉਹ ਕਮਜ਼ੋਰ ਹੋ ਗਿਆ। ਕਮਜ਼ੋਰ ਹੋਇਆ ਹੀ ਕਈ ਵਾਰ ਭੁਲੇਖੇ 'ਚ ਗਲਤੀਆਂ ਕੀਤੀ ਜਾਂਦਾ ਆ ਕਿ ਮੈਂ ਬਹੁਤ ਤਾਕਤਵਰ ਹਾਂ, ਮੈਂ ਬਹੁਤ ਜ਼ੋਰਾਵਰ ਹਾਂ। ਜੀ ਬਿਲਕੁਲ। 12 ਦਿਨਾਂ ਦੇ ਵਿੱਚ ਇਹ ਬੇਇੱਜ਼ਤੀ ਦੀ ਹੈਟ੍ਰਿਕ ਆ। ਹੈਟ੍ਰਿਕ ਕਿਵੇਂ ਆ? ਵਕਫ ਬੋਰਡ ਤੇ, ਪ੍ਰਸਾਰਣ ਰੈਗੂਲੇਟਰੀ ਬਿੱਲ ਤੇ, ਅਤੇ ਹੁਣ ਇਹ ਯਾਨੀ ਹੈਟ੍ਰਿਕ ਵੱਜ ਗਈ ਬੇਇੱਜ਼ਤੀ ਦੀ। ਤੇ ਬੇਇੱਜ਼ਤੀ ਜੰਮ ਕੇ ਹੋਈ ਆ, ਦੱਬ ਕੇ ਹੋਈ ਆ। ਲੈਟਰਲ ਐਂਟਰੀ ਦਾ ਆਪਾਂ ਸਾਰਾ ਦੱਸ ਦਿੱਤਾ ਸੀਗਾ ਕਿ ਕੀ ਮਾਮਲਾ ਹੈ। ਉਹਦੇ ਵਿੱਚ ਸਭ ਤੋਂ ਕਸੂਤਾ ਪੇਚ ਹੈ ਰਿਜ਼ਰਵੇਸ਼ਨ ਦਾ। ਇਹਨਾਂ ਨੇ ਕੀਤੀ ਸੀ ਹਜ਼ੂਰ ਚਲਾਕੀ ਯਾਨੀ ਹਰੇਕ ਜਿਹੜੀ ਕੋਈ ਮੰਤਰਾਲੇ 'ਚ ਵੈਕੈਂਸੀ ਕੱਢੀ ਉਹ 3 ਤੋਂ ਉੱਤੇ ਨਹੀਂ ਕੱਢੀ, ਉਹਦੀ ਗਿਣਤੀ 3 ਰੱਖੀ ਤਾਂ ਚੌਥੀ ਜਾਣੀ ਆ ਓਬੀਸੀ ਨੂੰ, 7ਵੀਂ ਜਾਣੀ ਐਸਸੀ ਨੂੰ, 14ਵੀਂ ਜਾਣੀ ਆ ਐਸਟੀ ਨੂੰ। ਤੇ ਫਿਰ ਗਾਂ ਜੇ ਤੁਸੀਂ ਵੇਖੋਗੇ ਤਾਂ ਇਹਦੇ ਵਿੱਚੋਂ 45 ਚੋਂ ਜੇ ਮੰਨੋਗੇ 45 ਚੋਂ ਤਾਂ 3-4 EWS ਕੋਟਾ ਹੁੰਦਾ ਜਿਹੜਾ ਹੋ ਜਾਣੀਆਂ, ਲਗਭਗ 25 ਜਾਣੀਆਂ ਸੀ। ਜੇ ਸਿੱਧੀਆਂ 45 ਕੱਢਦੇ, ਇਹਨਾਂ ਨੇ ਇੰਡੀਵਿਜੂਅਲ ਕਰਕੇ 2-2, 3-3 ਕੱਢੀਆਂ ਤਾਂ ਕਿ ਰਿਜ਼ਰਵੇਸ਼ਨ। ਇਹ ਚੋਰੀ ਫੜੀ ਗਈ। ਚੋਰੀ ਜਦ ਫੜੀ ਗਈ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹੀ ਕੰਮ ਹੁੰਦਾ ਹੈ ਕਿ ਯੂ ਟਰਨ ਮਾਰ ਲਓ ਸਰ। ਯੂ ਟਰਨ ਮਾਰ ਕੇ ਆਪਦਾ ਦੌੜ ਜਾਓ। ਇਹ ਦੁੰਬ ਦਬਾ ਕੇ ਦੌੜਨ ਵਾਲੇ ਇਹ ਸਾਹਮਣਾ ਕਰ ਹੀ ਨਹੀਂ ਸਕਦੇ ਸਵਾਲਾਂ ਕਿ ਤੁਸੀਂ ਕੀ ਸੋਚ ਕੇ ਅਜਿਹੇ ਕਦਮ ਚੁੱਕ ਰਹੇ ਹੋ। ਫਿਰ ਇਹਨਾਂ ਨੇ ਕਿਹਾ ਕਿ ਯੂਪੀਏ ਸਰਕਾਰ ਲੈ ਕੇ ਆਈ। ਯੂਪੀਏ ਸਰਕਾਰ ਨਹੀਂ ਲੈ ਕੇ ਆਈ ਸੀ ਲੈਟਰ। ਉਹਨਾਂ ਨੇ ਇੱਕ ਐਡਮਿਨਿਸਟ੍ਰੇਟਿਵ ਰਿਫਾਰਮਸ ਕਮੇਟੀ ਬਣਾਈ। ਠੀਕ ਹੈ ਜੀ। ਵੀਰੱਪਾ ਮੋਇਲੀ ਦੀ ਅਗਵਾਈ ਵਿੱਚ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਸੀਗੀ ਉਹ ਸਿਫਾਰਿਸ਼ ਕਰਦੀ ਹੈ ਲੈਟਰ ਐਂਟਰੀ ਦੀ, ਬਟ ਉਹਨਾਂ ਨੇ ਕਦੇ ਵੀ ਲਾਗੂ ਨਹੀਂ ਕੀਤੀ। ਝੂਠ ਫੜਿਆ ਗਿਆ। ਫਿਰ ਕਹਿੰਦੇ ਨਹਿਰੂ ਰਿਜ਼ਰਵੇਸ਼ਨ ਵਿਰੋਧੀ ਸੀ। ਗੱਲ ਹੁਣ ਨਹਿਰੂ ਦੇ ਗਲ 'ਚ ਰੱਸਾ ਪਾ ਲੈਂਦੇ ਨੇ। ਕੀ ਕਰੇ ਬੰਦਾ? ਐਵੇਂ ਨਹਿਰੂ ਨੂੰ ਕੈਂਚੀ ਮਾਰ ਕੇ ਸੁੱਟ ਲੈਂਦੇ ਨੇ ਧੜਮਦੇ ਨਹੀਂ। ਤਾਂ ਗੱਲ ਇਹ ਆ ਕਿ ਜਦੋਂ ਫਸ ਗਏ, ਉੱਤੋਂ ਤੁਹਾਨੂੰ ਪਤਾ ਹੈ ਨਾਰਥ ਇੰਡੀਆ ਦੇ ਵਿੱਚ ਇਹ ਚੀਜ਼ਾਂ ਬਹੁਤ ਅਸਰਕਾਰ ਹੁੰਦੀਆਂ। ਚੋਣ ਵੀ ਹੈ, ਇਨਫੈਕਟ ਕਹਿ ਲਈਏ ਕਿ ਚੋਣਾਂ ਗਾਂ ਇਹਨਾਂ ਨੇ ਹਾਲੇ ਹੋਰ ਲੜਨੀਆਂ, ਜਿਵੇਂ ਝਾਰਖੰਡ ਲੜਨਾ ਹੈ, ਮਹਾਰਾਸ਼ਟਰ ਲੜਨਾ, ਜਿੱਥੇ ਜਾਤ ਦੀ ਰਾਜਨੀਤੀ ਹੁੰਦੀ ਹੈ ਸਭ। ਤਾਂ ਗੱਲ ਇਹ ਹੈ ਕਿ ਇਹ ਫਸ ਗਏ। RSS ਨੇ ਵੀ ਕਿਹਾ ਹੋਏਗਾ ਕਿ ਸਾਡੀ ਤੇ ਛਵੀ ਪਹਿਲਾਂ ਹੀ ਰਿਜ਼ਰਵੇਸ਼ਨ ਵਿਰੋਧੀ ਹੈ। ਤਾਂ ਹੁਣ ਉਸ ਤੋਂ ਬਾਅਦ ਦੂਸਰਾ ਕਿ ਤੁਹਾਡਾ ਕਾਰਪੋਰੇਟ ਮਾਡਲ, ਕਿ ਕੀ ਹੁਣ ਅਡਾਨੀ ਦੇ ਬੰਦੇ ਸਿੱਧੇ ਹੀ ਆ ਕੇ ਸਰਕਾਰ 'ਚ ਬੈਠ ਜਾਣਗੇ ਜੀ।
ਕਿ ਤੁਸੀਂ ਐਕਸਪਰਟ ਦੇ ਨਾਂ ਤੇ, ਐਕਸਪਰਟੀ ਦੇ ਨਾਂ ਤੇ ਉਹਨਾਂ ਦੇ ਪੀਓ ਜਾਂ ਫਲਾਣੇ ਧਮਕਾਣੇ ਲਿਆਓਗੇ ਸਿੱਧੇ, ਜਾਂ ਆਰਐਸਐਸ ਦੀ ਸ਼ਾਖਾ 'ਚ ਲਾਠੀਆਂ ਕਮਾਉਣ ਵਾਲੇ ਬ੍ਰੇਨ ਵਾਸ਼ਡ ਲਿਆਓਗੇ। ਸੋ ਇਸ ਵਾਸਤੇ ਦੋਵੇਂ ਪਾਸੇ ਜਦੋਂ ਫਸ ਗਏ, ਜੋ ਨਿਤਿਸ਼ ਕੁਮਾਰ ਦੀ ਪਾਰਟੀ ਹੈ ਉਹ ਵੀ ਵਿਰੋਧ ਦੇ ਵਿੱਚ ਉਤਰ ਆਈ, ਚਿਰਾਗ ਪਾਸਵਾਨ ਵੀ ਵਿਰੋਧ ਦੇ ਵਿੱਚ ਉਤਰ ਆਇਆ, ਲਿਹਾਜ਼ਾ 100 ਛਿੱਤਰ ਖਾਣ ਵਾਲੀ ਗੱਲ, 100 ਗੰਢੇ ਖਾਣ ਵਾਲੀ ਗੱਲ ਲਾਗੂ ਹੁੰਦੀ ਹੈ ਜੀ। ਤਾਂ ਇਹਨਾਂ ਨੇ ਅਖੀਰ ਅੱਜ ਇਹ ਹੁਕਮ ਜਿਹੜਾ ਆ ਉਹ ਰੱਦ ਕਰਨ ਦਾ ਫੈਸਲਾ ਕੀਤਾ। ਜਤਿੰਦਰ ਸਿੰਘ ਜੀ ਜਿਹੜੇ ਡਿਫੈਂਡ ਕਰਦੇ ਰਹੇ ਪਹਿਲਾਂ ਕਿ ਨਹੀਂ ਜੀ ਇਹ ਤੇ यूपीए सरकार भी लिया रही सी, ये है वो है फलां है टमका है, ਤਾਂ ਹੁਣ ਉਹਨਾਂ ਨੇ ਵੀ ਕਹਿ ਦਿੱਤਾ ਕਿ ਜੀ ਇਹ ਪ੍ਰਧਾਨ ਮੰਤਰੀ ਜਿਹੜੇ ਆ ਉਹ ਕਦੇ ਵੀ ਸੰਵਿਧਾਨ ਦੇ ਜਾਂ ਰਿਜ਼ਰਵੇਸ਼ਨ ਦੇ ਉਲਟ ਨਹੀਂ ਜਾ ਸਕਦੇ। ਸੋ ਲਿਹਾਜ਼ਾ ਇਹ ਜਿਹੜਾ ਨੋਟੀਫਿਕੇਸ਼ਨ ਕੱਢਿਆ ਸੀਗਾ ਇਹਦੇ ਤੇ ਰੋਕ ਲਾਈ ਜਾਵੇ, ਕਿਉਂਕਿ ਪੀਐਮ ਮੋਦੀ ਸਾਹਿਬ ਜਿਹੜੇ ਆ ਉਹ ਰਿਜ਼ਰਵੇਸ਼ਨ ਦੇ ਹਿੱਤ ਕੰਮ ਕਦੇ ਵੀ ਉਲਟ ਕਰ ਹੀ ਨਹੀਂ ਸਕਦੇ। ਜੀ ਜੀ, ਕਿਸੇ ਵੀ ਗੱਲ ਨੂੰ ਸ਼ਬਦਾਂ ਦੇ ਰਾਹੀਂ ਉਹਨੂੰ ਲੋਕ ਪੱਖੀ ਬਣਾ ਕੇ ਪੇਸ਼ ਕਰਨ ਦੇ ਮਾਮਲੇ ਦੇ ਵਿੱਚ ਇਹਨਾਂ ਨਾਲੋਂ ਜ਼ਿਆਦਾ ਸ਼ਾਇਦ ਕਿਸੇ ਕੋਲੇ ਮੁਹਾਰਤ ਨਹੀਂ ਹੈ। ਚੀਜ਼ ਬਣਾ ਕੇ ਪੇਸ਼ ਕਰਦੇ ਨੇ ਵੀ ਇਹ ਤਾਂ ਮਸਾਂ ਲੈ ਕੇ ਆਂਦੀ ਤੁਹਾਡੇ ਵਾਸਤੇ, ਪਹਿਲਾਂ ਤਾਂ ਹੀ ਨਹੀਂ ਗੀ। ਕਿਸਾਨ ਬਿੱਲਾਂ ਦਾ ਹੀ ਤੁਸੀਂ ਦੇਖ ਲਓ, ਹੋਰ ਜਿਹੜੇ ਮਾਮਲੇ ਨੇ GST ਦੇ ਬਾਰੇ ਦੇਖ ਲਓ, ਮਤਲਬ ਕੁਛ ਨਾ ਸ਼ਬਦ ਮਿੰਟੂ ਜੀ ਸੰਸਕ੍ਰਿਤ ਦੇ ਚੱਕ ਲੈਂਦੇ ਇਹਨਾਂ ਦੇ ਜਿਹੜੇ ਬੋਲਦੇ ਨੇ, ਉਹ ਜ਼ਿਆਦਾ ਫਿਰ ਲੋਕਾਂ ਦੇ ਆਮ ਮਾਤੜ ਦੇ ਬੰਦੇ ਉੱਤੇ ਜ਼ਿਆਦਾ ਅਸਰ ਪਾਉਂਦੇ ਵੀ ਯਾਰ ਪਤਾ ਨਹੀਂ ਇਹ ਤਾਂ ਕਿੱਡੀ ਕੁ ਡੂੰਘੀ ਚੀਜ਼ ਹੈ ਵੀ ਇਹ ਤਾਂ ਦੇਸ਼ 'ਚ ਹੁਣ ਤੱਕ ਹੋਈ ਨਹੀਂ ਹੁੰਦੀ ਜਿਵੇਂ। ਜੀ ਨਹੀਂ ਦੇਖੋ ਗੱਲ ਇਹ ਕਿ ਲੈਟਰਲ ਐਂਟਰੀ ਜਿਹੜੀ ਆ ਨਾ, ਤੁਸੀਂ ਠੀਕ ਹੈ ਇੱਕ ਪੱਖ ਤੋਂ ਠੀਕ ਹੈ ਕਿ ਤੁਸੀਂ ਡਾਇਰੈਕਟ ਐਕਸਪਰਟ ਨੂੰ ਲਿਆ ਸਕਦੇ ਹੋ, ਤੇ ਮਾੜੀ ਗੱਲ ਨਹੀਂ ਹੈ, ਇਹ ਮਾੜੀ ਨਹੀਂ ਹੈ, ਕਾਰਪੋਰੇਟ ਦਾ ਮਾਡਲ ਹੈ। ਕਿਉਂਕਿ ਹੁਣ ਜਦੋਂ ਤੁਹਾਡੀ ਜਿਹੜੀ ਵਿਵਸਥਾ ਹੈ, ਤੁਹਾਡਾ ਜਿਹੜਾ ਪ੍ਰਬੰਧ ਹੈ, ਉਹ ਕਹਿ ਲਓ ਕਿ ਮਿਕਸ ਪੂੰਜੀਵਾਦੀ ਹੈ, ਉਹਦੇ 'ਚ ਸੋਸ਼ਲ ਕਹਿ ਲਓ ਕਿ ਵੈਲਫੇਅਰ ਵੀ ਹੈਗਾ, ਸੋਸ਼ਲਿਜ਼ਮ ਵੀ ਹੈ ਤੇ ਕੈਪੀਟਲਿਜ਼ਮ ਵੀ ਹੈ, ਤਾਂ ਤੁਸੀਂ ਲਿਆ ਸਕਦੇ ਹੋ। ਬਟ ਰੌਲਾ ਕੀ ਹੈ ਕਿ ਜਿੱਥੇ ਸਿਸਟਮ ਦੇ ਵਿੱਚ ਬੇਈਮਾਨੀਆਂ ਹੋਣ, ਜਿੱਥੇ ਪਹਿਲਾਂ UPSC ਦਾ ਹੈਡ ਜਿਹੜਾ ਹੈ ਉਹ RSS ਦੀ ਸਿਫਾਰਿਸ਼ ਤੇ ਲੱਗ ਚੁੱਕਾ ਹੋਵੇ, ਤਾਂ ਉਹਦੇ 'ਚ ਤੁਸੀਂ ਨਿਰਪੱਖਤਾ ਦਾ ਕਿੱਥੇ ਕਰ ਸਕਦੇ ਹੋ? ਫਿਰ ਤੁਸੀਂ ਸੰਵਿਧਾਨ ਦੇ ਵਿੱਚ ਜੋ ਨਿਸ਼ਚਿਤ ਹੈ, ਬਈ ਚਾਹੇ ਤੁਸੀਂ ਰਿਜ਼ਰਵੇਸ਼ਨ ਵਿਰੋਧੀ ਹੋ ਚਾਹੇ ਪੱਖਦਾਰ। ਹੁਣ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ, ਜੋ ਰਿਜ਼ਰਵੇਸ਼ਨ ਦੇ ਵਿਰੋਧੀ ਹੁੰਦੇ ਨੇ, ਹੁਣ ਤੁਸੀਂ ਇਹਦੇ ਤੇ ਹੀ ਇੱਕ ਲੱਭ ਲਓ ਕਿ ਫਰਜ਼ ਕਰੋ ਹੁਣ ਜੇ ਆਪਾਂ ਕਹੀਏ ਕਿ ਮੈਰਿਟ ਦੇ ਆਧਾਰ ਤੇ ਆਓ, ਤਾਂ ਮੈਰਿਟ ਦੇ ਆਧਾਰ ਤੇ ਇੱਕ ਬੰਦਾ ਜਿਹੜਾ ਉਹ ਟੌਪ ਦੇ ਸਕੂਲ 'ਚ ਪੜ੍ਹਿਆ, ਯੂਨੀਵਰਸਿਟੀ 'ਚ ਪੜ੍ਹਿਆ, ਟੌਪ ਦੇ ਬਾਹਰਲੇ ਮੁਲਕਾਂ ਤੱਕ ਪੜ੍ਹਿਆ, ਕਿਉਂਕਿ ਉਹਦਾ ਪਰਿਵਾਰ ਅਫੋਰਡ ਕਰਦਾ ਸੀ। ਪਰ ਇੱਕ ਬੰਦੇ ਦਾ ਬਾਪ ਜਿਹੜਾ ਸੀ ਉਹ ਮੁਰਦਾ ਪਸ਼ੂ ਚੱਕਦਾ ਸੀ, ਉਹ ਸਰਕਾਰੀ ਸਕੂਲ 'ਚ ਪੜ੍ਹਿਆ ਸਦੀਆਂ ਤੋਂ, ਉਹਦੇ ਬਾਪ ਦਾਦਾ ਜਿਹੜੇ ਸੀਗੇ, ਪੜਦਾਦਾ ਜਿਹੜੇ ਪੁਰਖੇ ਸੀਗੇ, ਉਹ ਸਦੀਆਂ ਤੋਂ ਇਹ ਜਿਹੜੇ ਮਨੂਵਾਦੀ ਲੋਕ ਆ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਰਹੇ। ਤੁਸੀਂ ਦੋਨਾਂ ਨੂੰ ਬਰਾਬਰ ਕਿਵੇਂ ਮੈਰਿਟ ਤੇ ਲਿਆਓ? ਜੀ ਠੀਕ ਹੈ ਨਾ ਜੀ, ਉਹਦੇ ਸਕੂਲ ਦਾ ਵੀ ਫਰਕ ਹੈ, ਉਹਦੇ ਕਾਲਜ ਦਾ ਵੀ ਫਰਕ ਹੈ, ਉਹਦੀ ਯੂਨੀਵਰਸਿਟੀ ਦਾ ਵੀ ਫਰਕ ਹੈ। ਸੋ ਰਿਜ਼ਰਵੇਸ਼ਨ ਕੱਲਾ ਇਹ ਨਹੀਂ ਯਾਰ, ਬਹੁਤ ਸੋਚ ਕੇ ਦਿੱਤਾ ਗਿਆ ਸੀਗਾ ਸਭ। ਤੋ ਇਸ ਕਰਕੇ ਇਹ ਸੰਵਿਧਾਨ ਦੇ ਉਲਟ ਜਾ ਰਹੇ ਸੀ। ਇਹਨਾਂ ਨੂੰ ਮਤਲਬ ਕਿ ਲੱਗ ਰਿਹਾ ਸੀਗਾ ਕਿ ਜਿਵੇਂ ਅਸੀਂ ਕੇਂਦਰੀ ਪੋਸਟਾਂ ਦੇ ਵਿੱਚੋਂ ਲਗਭਗ 50% ਦੀ ਰਿਜ਼ਰਵੇਸ਼ਨ ਮਾਰਤਾ ਹੈ, ਕਿਉਂਕਿ ਵੈਕੈਂਸੀਆਂ ਨਹੀਂ ਭਰੋਗੇ ਤਾਂ ਰਿਜ਼ਰਵੇਸ਼ਨ ਕਿੱਥੋਂ ਆਏਗਾ? ਬਿਲਕੁਲ ਸਹੀ। ਜੀ ਜੀ, ਤੋ ਇਹ ਵੀ ਇੱਕ ਤਰ੍ਹਾਂ ਨਾਲ ਚਾਲ ਸੀਗੀ ਜਿਹੜੀ ਫੜੀ ਗਈ। ਜਦੋਂ ਫੜੇ ਗਏ ਉਦੋਂ ਕਹਿੰਦੇ ਨਹੀਂ ਅਸੀਂ ਤਾਂ ਜਿਵੇਂ ਹੁਣ ਮੰਨ ਲਓ ਕੋਈ ਟਾਇਰ ਖੋਲਣ ਲੱਗਿਆ ਫੜਿਆ ਜਾਵੇ, ਹਾਂਜੀ, ਤੇ ਉਹ ਕਹਿੰਦੇ ਕਿ ਨਹੀਂ ਸਰ ਤੁਹਾਡਾ ਨਾ ਵਾਲ ਲੀਕ ਦਾ ਮੈਨੂੰ ਸ਼ੱਕ ਪਿਆ ਸੀ, ਮੈਂ ਥੁੱਕ ਲਾ ਕੇ ਚੈੱਕ ਕਰ ਰਿਹਾ ਸੀ ਕਿ ਕਿਤੇ ਸਾਹਿਬ ਦੀ ਗੱਡੀ ਦਾ ਵਾਲ ਲੀਕ ਨਾ ਹੋਵੇ, ਹਵਾ ਨਾ ਨਿਕਲੇ। ਸਹੀ, ਬਿਲਕੁਲ ਸਹੀ। ਤੇ 4 ਸਾਬਕਾ ਮੰਤਰੀਆਂ ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਮਿੰਟੂ ਜੀ, ਮਾਮਲਾ ਪੰਜਾਬ ਦਾ ਜਾਂ ਸੈਂਟਰ ਦਾ? ਨਹੀਂ ਇਹ ਸਾਬਕਾ ਮੰਤਰੀ ਇੱਥੋਂ ਦੇ ਹੀ ਨੇ, ਇਹ ਅਨਮੋਲ ਹੀਰੇ ਜੀ। ਤਾਂ ਗੱਲ ਇਹ ਆ ਕਿ ਇਹ ਉਹ ਆ ਪਿਛਲੀ ਕਾਂਗਰਸ ਸਰਕਾਰ ਵਾਲੇ, ਸਾਧੂ ਸਿੰਘ ਹੋਇਆ, ਇੱਕ ਸ਼ਾਮ ਸੁੰਦਰ ਅਰੋੜਾ, ਤੇ ਇੱਕ ਹੈਗੇ ਸਨ ਭਾਰਤ ਭੂਸ਼ਣ ਆਸ਼ੂ ਜੀ। ਯਾਨੀ ਇਹਨਾਂ 3 ਮੰਤਰੀਆਂ ਤੋਂ ਇਲਾਵਾ ਇੱਕ ਮੰਤਰੀ ਹੋ ਰਿਹਾ ਜਿਨ੍ਹਾਂ ਤੇ ਮੁਕੱਦਮਾ ਚਲਾਉਣ ਵਾਸਤੇ ਜੋ ਜ਼ਰੂਰੀ ਪਰਮਿਸ਼ਨ ਸੀਗੀ ਉਹ ਹੁਣ ਡਨ ਕਰ ਦਿੱਤੀ ਗਈ ਹੈ। ਤੇ ਇਹਦਾ ਮਤਲਬ ਹੈ ਕਿ ਮੁਕੱਦਮਾ ਹੁਣ ਭਾਈ ਫੇਸ ਕਰੋ, ਬਸ ਇਹਦਾ ਹਾਲ ਇਹੋ ਹੀ ਆ ਨਾ ਕਿ ਹੁਣ ਤੁਹਾਨੂੰ ਮੁਕੱਦਮਾ ਜਿਹੜਾ ਫੇਸ ਕਰਨਾ ਪਏਗਾ। ਸੋ ਇਹ 4 ਮੰਤਰੀ ਜਿਹੜੇ ਮੁਕੱਦਮੇਬਾਜ਼ੀ ਚ ਹੁਣ ਤੱਕ ਸਾਬਕਾ ਯਾਨੀ ਮੰਤਰੀ ਆ ਜਿਹੜੇ, ਇਹ
ਘਿਰੇ ਹੋਏ ਸੀਗੇ ਤਾਂ ਇਹਨਾਂ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ। ਸੋ ਓਪੀ ਸੋਨੀ ਵੀ ਮੰਤਰੀ ਰਹੇ ਨੇ, ਵੈਸੇ ਉਪ ਮੁੱਖ ਮੰਤਰੀ ਸੀ, 4 ਹੋ ਗਏ। ਤਾਂ ਗੱਲ ਇਹ ਹੈ ਕਿ ਇਹਨਾਂ ਦੇ ਖਿਲਾਫ ਚਲਾਨ ਪਹਿਲਾਂ ਹੀ ਪੇਸ਼ ਕੀਤੇ ਜਾ ਚੁੱਕੇ ਆ ਜੀ। ਸਾਧੂ ਸਿੰਘ ਧਰਮਸੋਤ ਗ੍ਰਿਫਤਾਰ ਵੀ ਹੋ ਚੁੱਕੇ ਆ। ਭਾਰਤ ਭੂਸ਼ਣ ਆਸ਼ੂ ਉਹ ਹਾਲੇ ਵੀ ਜੇਲ੍ਹ ਚ ਹਨ। ਸਾਧੂ ਸਿੰਘ ਧਰਮਸੋਤ ਇਹਨਾਂ ਦੀ ਤੇ ਦੋਹਰੀ ਲੱਗ ਚੁੱਕੀ ਆ। ਸੋਨੀ ਸਾਹਿਬ ਤੇ ਅਰੋੜਾ ਸਾਹਿਬ ਵੀ ਚੁੱਕ ਲੈ ਗਏ ਸਨ। ਤਾਂ ਇਹਨਾਂ ਸਾਰਿਆਂ ਨੂੰ ਕਹਿ ਲਓ ਕਿ ਸੋਨੀ ਸਾਹਿਬ ਨੂੰ ਵੀ ਸ਼ਾਇਦ ਗ੍ਰਿਫਤਾਰ ਕਰ ਲਿਆ ਗਿਆ ਸੀ, ਤੁਹਾਨੂੰ ਯਾਦ। ਤਾਂ ਮਤਲਬ ਕਿ ਜਦ ਇਹ ਸਾਰੇ ਹੁਣ ਬੈਠੇ ਆ ਤਾਂ ਇਹਨਾਂ ਦੇ ਖਿਲਾਫ ਚਾਰਜਸ਼ੀਟ ਫਾਈਲ ਹੋਗੀ। ਤਾਂ ਉਹ ਜਿਹੜੀ ਇੱਕ ਪਰਮਿਸ਼ਨ ਹੁੰਦੀ ਆ, ਕੋਈ ਵੀ ਜਿਹੜਾ ਲੈਜਿਸਲੇਟਿਵ ਮੈਂਬਰ ਰਿਹਾ ਹੋਵੇ, ਤਾਂ ਹੁਣ ਉਹ ਬਈ ਗੱਲ ਇਹ ਆ ਕਿ ਇੱਕ ਜਿਹੜੀ ਪਰਮਿਸ਼ਨ ਹੁੰਦੀ ਆ ਉਹ ਇੱਕ ਫਾਰਮੈਲਿਟੀ ਆ। ਉਹ ਫਾਰਮੈਲਿਟੀ ਪੂਰੀ ਹੋ ਗਈ ਤੇ ਇਹਦਾ ਮਤਲਬ ਕਿ ਅੱਗੇ ਟ੍ਰਾਇਲ ਚੱਲਣ ਦਾ ਰਸਤਾ ਜਿਹੜਾ ਉਹ ਖੁੱਲ ਗਿਆ। ਹੁਣ ਇਹ ਟ੍ਰਾਇਲ ਦੇ ਵਿੱਚ ਕੀ ਇਹਨਾਂ ਦੀਆਂ ਕਥਿਤ ਚੋਰੀਆਂ ਨੇ ਜਿਹੜੀਆਂ ਉਹ ਸਾਬਤ ਹੁੰਦੀਆਂ ਨੇ ਕਿ ਨਹੀਂ, ਉਹ ਇੱਕ ਵੱਖਰਾ ਵਿਸ਼ਾ ਹੈ। ਤਾਂ ਉੱਥੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੋਰਟਾਂ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮੇ ਆ ਉਹ ਹੁਣ ਚਲਾਏ ਜਾ ਸਕਦੇ, ਯਾਨੀ ਚਾਰਜਸ ਫਰੇਮ ਕੀਤੇ ਜਾ ਸਕਦੇ ਆ, ਜਾਂ ਅਦਾਲਤ ਜਿਹੜੀ ਆ ਉਹ ਫੈਸਲਾ ਸੁਣਾ ਸਕਦੀ। ਜੀ ਜੀ। ਤੇ ਮੌਨਸੂਨ ਇਜਲਾਸ ਨੂੰ ਪ੍ਰਵਾਨਗੀ ਮਿਲ ਗਈ ਹੈ ਜੀ। ਹਾਂਜੀ, ਇਹ ਪ੍ਰਵਾਨਗੀ ਵਾਲਾ ਹੀ ਅੱਜ ਮਾਮਲਾ। ਦੇਖੋ ਗੱਲ ਇਹ ਆ ਕਿ ਇਹ ਬਹੁਤ ਲੰਮਾ ਚੌੜਾ ਜਿਹੜਾ ਸੈਸ਼ਨ ਆ ਇਹਨੂੰ ਪ੍ਰਵਾਨਗੀ ਦੇ ਦਿੱਤੀ ਗਈ ਆ। ਇਹ 2 ਦਿਨ ਦਾ ਜਿਹੜਾ ਇਹਨਾਂ ਨੇ ਮਾਨਸੂਨ ਸੈਸ਼ਨ ਸੱਦਿਆ ਹੈ, ਇਹ ਪ੍ਰਵੀਨ ਜੀ ਇੱਕ ਸਿਰਫ ਤੇ ਸਿਰਫ ਕਹਿ ਲਓ ਕਿ ਫਾਰਮੈਲਿਟੀ ਆ, ਕਿਉਂਕਿ ਪਹਿਲੇ ਦਿਨ ਤੁਸੀਂ ਸ਼ਰਧਾਂਜਲੀ ਦੇ ਕੇ ਉੱਠ ਖੜਨਾ ਤੇ ਦੂਜੇ ਦਿਨ ਹੀ ਜੂਤ ਪਲੰਗ ਤੇ ਬਸ ਫੇਰ ਬਾਏ ਬਾਏ ਟਾਟਾ ਟਾਟਾ। ਤਾਂ ਗੱਲ ਇਹ ਆ ਕਿ ਕੁਝ ਵੀ ਨਹੀਂ ਹੈ, ਕੋਈ ਬੈਠਦਾ। ਅੱਛਾ, ਜਿਹੜੇ ਕੁਲਤਾਰ ਸਿੰਘ ਸੰਧਵਾ ਹੋ ਰਹੇ ਆਪੋਜੀਸ਼ਨ ਦੇ ਵਿੱਚ ਬੈਠਿਆ ਚੀਕਾਂ ਮਾਰਦੇ ਹੁੰਦੇ ਸੀ, ਹਾਏ ਬੈਠਕਾਂ ਘੱਟ, ਹਾਏ ਬੈਠਕਾਂ ਘੱਟ। ਇਹਨਾਂ ਦੀ ਐਵਰੇਜ ਕੱਢ ਲਓ ਬੈਠਕਾਂ ਦੀ, ਮੈਂ ਪਿਛਲੇ ਸਾਲ ਕੱਢ ਕੇ ਰੱਖੀ ਸੀ ਲੋਕਾਂ ਦੇ ਸਾਹਮਣੇ ਜੀ। ਜਿੰਨੀ ਕੋ ਕੈਪਟਨ ਅਮਰਿੰਦਰ ਸਿੰਘ ਦੀ ਹੈ ਮਸੇ ਉਨੀ ਕੋ ਬਣਦੀ ਆ, ਯਾਨੀ 15-20 ਵਾਲੀ ਐਵਰੇਜ ਇੱਕ ਸਾਲ ਦੀ। ਤਾਂ ਕੁਝ ਵੀ ਨਹੀਂ ਹੈ, ਬਸ ਖਾਣਾ ਪੀਣਾ ਖੁੱਲਾ, ਲੋਕਾਂ ਦਾ ਟੈਕਸਾਂ ਦਾ ਪੈਸਾ ਜਿਹੜਾ ਵੱਜੀ ਜਾਂਦਾ ਤਨਖਾਹਾਂ ਭੱਤਿਆਂ 'ਚ ਡੀਜ਼ਲ ਦੇ ਰੂਪ ਦੇ ਵਿੱਚ। ਤਾਂ ਪ੍ਰਵਾਨਗੀ ਤਾਂ ਦੇਖੋ ਗੁਲਾਬ ਚੰਦ ਕਟਾਰੀਆ ਆਏ ਸਨ ਨਵੇਂ ਰਾਜਪਾਲ ਦੇ ਤੌਰ ਤੇ, ਉਹਨਾਂ ਦੇ ਕੋਲ ਪ੍ਰਵਾਨਗੀ ਵਾਸਤੇ ਪੱਤਰ ਗਿਆ ਤਾਂ ਉਹਨਾਂ ਨੇ ਝੱਟ ਪ੍ਰਵਾਨ ਕਰ ਹੀ ਲੈਣਾ, ਕਿਉਂਕਿ ਮੌਨਸੂਨ ਸੈਸ਼ਨ ਦਾ ਜਿਹੜਾ ਇਹ ਹੁੰਦਾ ਹੈ ਸਾਰਾ ਮਾਮਲਾ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਜਿਵੇਂ ਬਜਟ ਸੈਸ਼ਨ ਹੋ ਗਿਆ, ਗਰਮ ਰੁੱਤ ਦਾ, ਸਰਦ ਰੁੱਤ ਦਾ ਤੇ ਮੌਨਸੂਨ ਰੁੱਤ ਦਾ, ਇਹ ਜ਼ਰੂਰੀ ਸੈਸ਼ਨ ਹੁੰਦਾ। ਪ੍ਰਵਾਨਗੀ 'ਚ ਕੋਈ ਅੜਿੱਕਾ, ਕੋਈ ਅੜਚਨ ਪੈਣ ਦੀ ਸੰਭਾਵਨਾ ਜ਼ੀਰੋ ਸੀਗੀ। ਇਹ ਹੁਣ ਗੱਲ ਹੋ ਗਈ ਆ। ਇਹ 2 ਤੋਂ 4 ਸਤੰਬਰ ਤੱਕ ਤੁਸੀਂ ਇਹ ਸੈਸ਼ਨ ਦੇਖ ਸਕਦੇ ਹੋ। ਮਤਲਬ ਕਿ ਮੇਰੇ ਭਾਅ ਦਾ ਤਾਂ 2 ਦਿਨ ਦਾ ਹੀ ਆ ਨਾ, 2 ਨੂੰ ਤਾਂ ਕੁਝ ਵੀ ਨਹੀਂ ਹੋਣਾ, 3 ਤੇ 4 ਨੂੰ ਕੰਮਕਾਰ ਹੋਏਗਾ। ਤੁਸੀਂ ਉਹਦੇ 'ਚ ਦੇਖ ਲਓ ਕਿੰਨੀਆਂ ਸਿਟਿੰਗਸ ਹੋਣਗੀਆਂ, ਕਿੰਨੀ ਉੱਥੇ ਡਿਬੇਟ ਹੋਊ, ਕਿੰਨੇ ਮੁੱਦੇ ਉੱਠਣਗੇ, ਕੁਝ ਵੀ ਨਹੀਂ ਆ। ਇਹ ਇੰਨੇ ਦੇ ਵਿੱਚ ਤੇ ਇਹਨਾਂ ਦਾ ਜਿਹੜਾ ਉਹ ਹੈਗਾ ਕ੍ਰਿਕਟ ਐਸੋਸੀਏਸ਼ਨ ਵਾਲਾ, ਉਹ ਜਿਹੜਾ ਉਹਦੇ ਮੁੰਡੇ ਨੂੰ ਦਿੱਤੇ ਜਾ ਰਹੇ ਆ ਬੜੇ ਕੀਮਤੀ ਕਿੱਲੇ, ਉਹਦਾ ਮੁੱਦਾ ਵੀ ਹੱਲ ਨਹੀਂ ਹੋਣਾ, ਉਹ ਵੀ ਨਹੀਂ ਚੁੱਕਿਆ ਜਾ ਸਕਦਾ। ਸੋ ਇਸ ਕਰਕੇ ਇਹ ਬਹੁਤ ਥੋੜਾ ਸਮਾਂ ਸਿਰਫ ਖਾਣਾ ਪੂਰਤੀ ਆ। ਉਧਰੋਂ ਵੀ ਖਾਣਾ ਪੂਰਤੀ ਜਿਹੜੀ ਹੈ ਉਹ ਡਨ ਕਰ ਦਿੱਤੀ ਗਈ ਹੈ, ਯਾਨੀ ਰਾਜਪਾਲ ਸਾਹਿਬ ਨੇ ਵੀ ਕਿਹਾ ਕਿ ਕਰ ਲਓ ਜਿਹੜਾ ਕੁਝ ਕਰਨਾ ਜੀ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਮਿੰਟੂ ਜੀ, ਜਲੰਧਰ ਪੁਲਿਸ ਦੀ 1 ਕਰੋੜੀ ਚੱਕਰ ਦੇ ਵਿੱਚ ਫਸ ਗਈ ਪੁਲਿਸ। ਹਾਂਜੀ, ਦੇਖੋ ਇਹਨਾਂ ਨੇ ਕੱਲ ਪਰਸੋਂ ਇੱਕ ਬਹੁਤ ਵੱਡਾ ਦਾਅਵਾ ਕੀਤਾ ਸੀ। ਕੱਲ ਪਰਸੋਂ ਇਸ ਕਰਕੇ ਕਿਉਂਕਿ ਪਰਸੋਂ ਬੰਦਾ ਫੜਿਆ ਹੋਏਗਾ, ਕੱਲ ਖਬਰ ਆਈ ਸੀਗੀ ਕਿ ਬਹੁਤ ਤਕੜੀ ਰਿਕਵਰੀ ਹੋਈ ਆ, ਤੇ ਹੋ ਸਕਦਾ ਗ੍ਰਿਫਤਾਰੀ ਪਹਿਲਾਂ ਵੀ ਹੋਈ ਹੋਵੇ। ਕੱਲ ਕਾਫੀ ਚਰਚਿਤ ਸੀ। ਤਾਂ ਇਹਦੇ 'ਚ ਹੁਣ ਜਿਹੜੇ ਪਰਿਵਾਰ ਵਾਲੇ ਉਹਨਾਂ ਨੇ ਇੱਕ ਪੀਸੀ ਕੀਤੀ ਆ, ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਦੇਖੋ ਇਹਨਾਂ ਨੇ ਸਾਡੇ ਮੁੰਡੇ ਤੋਂ 2 ਕਰੋੜ 93 ਲੱਖ ਰੁਪਈਆ ਫੜਿਆ ਸੀਗਾ, ਪਰ ਇਹਦੇ ਚੋਂ 1 ਕਰੋੜ ਰੁਪਈਆ ਇਹਨਾਂ ਨੇ ਗਾਇਬ ਕਰ ਦਿੱਤਾ। ਮਤਲਬ ਕਿ 2 ਕਰੋੜ 93 ਲੱਖ ਪਾਇਆ, ਤੇ ਯਾਨੀ ਫੜਿਆ 1 ਕਰੋੜ ਰੁਪਈਆ, ਯਾਨੀ ਬਣ ਗਏ 3 ਕਰੋੜ 93 ਲੱਖ। ਉਹ ਕਹਿੰਦੇ ਕਿ ਇਹ ਮੁੰਡਾ ਜਿਹੜਾ ਸੀਗਾ ਪ੍ਰਾਪਰਟੀ ਦਾ ਕੰਮ ਕਰਦਾ ਸੀ, ਨਾਲ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਸੀਗਾ। ਵੈਸੇ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਵਾਂ ਕਿ ਥੋੜਾ ਸਮਾਂ ਪਹਿਲਾਂ ਇਸੇ ਤਰ੍ਹਾਂ ਰਾਏਕੋਟ ਦਾ ਇੱਕ ਏਜੰਟ ਜਿਹੜਾ ਇਦਾਂ ਦੇ ਕੰਮ ਕਰਦਾ ਸੀਗਾ, ਉਹ ਇੱਕ ਚੱਕਰ 'ਚ ਫਸਿਆ, ਬਹੁਤ ਕਸੂਤੇ ਚੱਕਰ 'ਚ, ਫਰੌਤੀ ਵਾਲੇ ਚੱਕਰ 'ਚ। ਇਸੇ ਤਰ੍ਹਾਂ ਹੁਣ ਸਾਨੂੰ ਇਹਦੇ ਬਾਰੇ ਤੇ ਪਤਾ ਨਹੀਂ ਹੈਗਾ ਜੀ, ਪਰ ਪਰਿਵਾਰ ਜੋ ਕਹਿ ਰਿਹਾ, ਪਰਿਵਾਰ ਦਾ ਜਿਹੜਾ ਕਥਿਤ ਦਾਅਵਾ ਹੈ, ਉਹ ਕਹਿੰਦੇ ਕਿ ਇਹ ਪਨੀਤ ਜਿਹੜਾ ਫੜਿਆ ਗਿਆ, ਜੋ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਪ੍ਰਾਪਰਟੀ ਦਾ ਕੰਮ ਕਰਦਾ, ਵੈਸਟਰਨ ਯੂਨੀਅਨ ਦਾ ਨਾਲ ਕੰਮ ਕਰਦਾ, ਤੇ ਇਹ ਪੈਸਾ ਜਿਹੜਾ ਸੀਗਾ
ਉਹ ਜਾਇਦਾਦ ਸੰਬੰਧੀ ਪਿਆ ਸੀਗਾ ਜਾਂ ਜਿਹੜਾ ਵੈਸਟਰਨ ਯੂਨੀਅਨ ਦਾ ਸਾਡਾ ਲੈਣ ਦੇਣ ਹੁੰਦਾ ਉਹ ਆ। ਗ੍ਰਿਫਤਾਰੀ ਵੀ ਜਿਹੜੀ ਇਹਨਾਂ ਨੇ ਜਲੰਧਰ ਬੱਸ ਅੱਡੇ ਦੀ ਵਿਖਾਈ ਆ ਉਹ ਝੂਠ ਆ, ਤੇ ਇਹ ਗ੍ਰਿਫਤਾਰੀ ਜਿਹੜੀ ਆ ਉਹ ਹੁਸ਼ਿਆਰਪੁਰ ਤੋਂ ਹੋਈ ਆ। ਕਹਿੰਦੇ ਕਿ ਇਹਨਾਂ ਨੇ ਦਬਕਾ ਮਾਰ ਕੇ ਜਦੋਂ ਫੜਿਆ ਗਿਆ 1 ਕਰੋੜ ਰੁਪਈਆ ਜਿਹੜਾ ਲਿਆ ਸੀਗਾ ਸਾਥੋਂ ਕਿ ਮੁੰਡਾ ਛੱਡ ਦਿਆਂਗੇ, ਤੇ ਛੱਡਣ ਦੀ ਬਜਾਏ ਮੁੜ ਕੇ ਉਹਦੇ ਤੇ ਡਰੱਗ ਮਨੀ ਜਾਂ ਡਰੱਗ ਨਾਲ ਸੰਬੰਧਿਤ ਤਗੜੀਆਂ ਧਾਰਾ ਲਾ ਕੇ ਨਾਲ ਹਵਾਲਾ ਰਾਸ਼ੀ ਜਾਂ ਡਰੱਗ ਰਾਸ਼ੀ ਬਣਾ ਕੇ ਜਿਹੜੀ ਉਹ ਪਾ ਦਿੱਤੀ। ਤਾਂ ਮਤਲਬ ਕਿ ਇੱਕ ਵੱਡਾ ਇਲਜ਼ਾਮ ਹੈ 1 ਕਰੋੜ ਰੁਪਏ ਦੇ ਹੇਰ-ਫੇਰ ਦਾ ਜਲੰਧਰ ਪੁਲਿਸ ਤੇ ਉਹ ਕਹਿੰਦੇ ਕਿ ਸੀਪੀ ਦੇ ਨਾਂ ਤੇ ਹੀ 1 ਕਰੋੜ ਰੁਪਈਆ ਜਿਹੜਾ ਉਹ ਸਾਥੋਂ ਵਸੂਲ ਪਾਇਆ ਗਿਆ ਸੀਗਾ। ਹੁਣ ਸੀਪੀ ਸਾਹਿਬ ਜਿਹੜੇ ਉੱਥੇ ਹੈਗੇ ਨੇ ਸਵਪਨ ਸ਼ਰਮਾ ਜੀ, ਉਹ ਕਹਿੰਦੇ ਕਿ ਇਹ ਸਭ ਬਕਵਾਸ ਹੈ, ਫालतू ਗੱਲ ਹੈ। ਦੇਖੋ ਗ੍ਰਿਫਤਾਰੀ ਜਲੰਧਰ ਤੋਂ ਹੋਈ ਹੈ, ਉਹਨਾਂ ਨੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਹੈ ਕਿ ਪੈਸੇ ਮੰਗੇ ਗਏ, ਪਹਿਲਾਂ ਸਾਰੀ ਤਹਿਕੀਕਾਤ ਹੋਈ ਆ, ਸਾਰੀ ਪੁੱਛਗਿੱਛ ਹੋਈ ਆ, ਉਸ ਤੋਂ ਬਾਅਦ ਇਹ ਮੁਕੱਦਮਾ ਬਣਾਇਆ ਗਿਆ। ਯਾਨੀ ਪੁਲਿਸ ਇਸ ਮਾਮਲੇ ਦੇ ਵਿੱਚ ਇਹ ਕਹਿ ਰਹੀ ਹੈ ਕਿ ਅਸੀਂ ਵਿਦਾ ਗਏ, ਕੋਈ ਵੀ ਗਲਤ ਕੰਮ ਨਹੀਂ ਹੋਇਆ, ਜਦਕਿ ਪਰਿਵਾਰ ਦਾ ਕਹਿਣਾ ਉਲਟਿਆ ਕਿ 1 ਕਰੋੜ ਰੁਪਈਆ ਵੀ ਸਾਡਾ ਨੱਪ ਗਿਆ ਤੇ ਸਾਨੂੰ ਕੇਸ ਦੇ ਵਿੱਚ, ਸਾਨੂੰ ਮੁਕੱਦਮੇ ਦੇ ਵਿੱਚ ਫਸਾ ਵੀ ਗਿਆ। ਤਾਂ ਇਹ ਡੀਜੀਪੀ ਲੈਵਲ ਤੱਕ ਗੱਲ ਜਾ ਚੁੱਕੀ ਆ। ਹੁਣ ਦੇਖੋ ਕਿ ਪੁਲਿਸ ਲਹਿਦਾ ਇਹਦੇ ਤੋਂ ਯਾਨੀ ਅੱਡ ਤੋਂ ਕੋਈ ਇਨਕੁਆਇਰੀ ਖੋਲ੍ਹਦੀ ਹੈ ਕਿ ਨਹੀਂ। ਵੈਸੇ ਪੁਲਿਸ ਤੇ ਤੁਹਾਨੂੰ ਪਤਾ ਹੀ ਆ ਫਸੀ ਹੁੰਦੀ ਆ। ਜਿਹੜਾ ਡੀਐਸਪੀ ਇੱਕ ਗੁਰਸ਼ੇਰ ਆ, ਬੜਾ ਮਸ਼ਹੂਰ ਸੀਗਾ ਡੀਐਸਪੀ, ਅੱਜ ਉਹਦੇ ਵੀ ਚੰਗੇ ਵਾਰੰਟ ਕੱਢੇ ਅਦਾਲਤ ਨੇ, ਤੇ ਇਹਨਾਂ ਨੇ ਅੱਜ ਜਾ ਕੇ ਸਟੇਟਸ ਰਿਪੋਰਟ ਵੀ ਦਾਖਲ ਕੀਤੀ ਹੈ। ਗੁਰਸ਼ੇਰ ਬਾਰੇ ਸਮਝਿਆ ਜਾਂਦਾ ਹੈ ਕਿ ਗੁਰਸ਼ੇਰ ਜਿਹੜਾ ਹੈ ਉਹ ਇਸ ਵੇਲੇ ਮੁਲਕ ਛੱਡ ਚੁੱਕਾ ਹੈ। ਉਹ ਕਿਸ ਮਾਮਲੇ 'ਚ ਮੁਲਕ ਛੱਡ ਚੁੱਕਾ ਹੈ ਉਹ ਪਿਛਲੇ ਦਿਨ ਹੀ ਤੁਸੀਂ ਦੇਖਿਆ ਸੀ, ਬੜਾ ਚਰਚਿਤ ਹੋ ਗਿਆ ਸੀ ਜਦੋਂ ਇੱਕ ਇੰਟਰਵਿਊ ਦੇ ਮਾਮਲੇ ਦੇ ਵਿੱਚ ਮੰਨਿਆ ਸਾਰਾ ਕੁਝ ਜਾ ਕੇ। ਉਹ ਗੁਰਸ਼ੇਰ ਬਾਰੇ ਉੜਦੀ ਜੀ ਖਬਰ ਮੈਂ ਸੁਣੀ ਹੈ, ਮੈਨੂੰ ਕਿਸੇ ਸੋਰਸ ਨੇ ਦੱਸਿਆ ਕਿ ਉਹ ਮੁਲਕ ਛੱਡ ਚੁੱਕਾ। ਕੀ ਇਹ ਸੱਚ ਹੈ, ਕੀ ਇਹ ਝੂਠ ਹੈ, ਪੁਲਿਸ ਹੀ ਦੱਸ ਸਕਦੀ ਹੈ, ਕਿਉਂਕਿ ਉਸ ਮਾਮਲੇ 'ਚ ਇਹਨਾਂ ਨੇ ਹਾਲੇ ਤੱਕ ਖੁੱਲ ਕੇ ਨਾ ਤਾਂ ਨਾਮ ਦੱਸਿਆ ਤੇ ਨਾ ਕੋਈ ਗ੍ਰਿਫਤਾਰੀ ਕੀਤੀ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਮਿੰਟੂ ਜੀ, ਸਕੂਲ ਦੇ ਵਿੱਚ ਬੱਚੀਆਂ ਦਾ ਸ਼ੋਸ਼ਣ ਹੋਇਆ ਜੀ, ਤੇ ਲੋਕ ਸੜਕਾਂ ਤੇ ਨੇ, ਉਹੀ ਜਿਹੜਾ ਕੋਈ ਕੈਂਪ ਲੱਗਿਆ ਸੀ ਤੇ ਉੱਥੇ ਬੱਚੀਆਂ ਨਾਲ ਇਹ ਸਾਰਾ ਕੁਝ ਵਾਪਰਿਆ ਜੀ। ਨਹੀਂ, ਇੱਥੇ ਕੋਈ ਦਰਿੰਦਾ ਇੱਕ ਹੈ ਪ੍ਰਵੀਨ ਜੀ ਬਿਲਕੁਲ। ਮੈਂ ਹੈਰਾਨ ਹਾਂ ਇਸ ਮੁਲਕ ਦੇ ਵਿੱਚ ਧਰਮ ਦੇ ਨਾਂ ਤੇ ਕਿੰਨਾ ਜ਼ਿਆਦਾ ਕਰਮਕਾਂਡ ਹੁੰਦਾ ਹੈ। ਕਿਸੇ ਨੂੰ ਪੁੱਛ ਲਓ, ਕਹਿੰਦਾ ਕਿ ਤੂੰ ਛੋਟਾ ਧਾਰਮਿਕ ਹੈ, ਮੈਂ ਤੇਰੇ ਤੋਂ ਬਹੁਤ ਵੱਡਾ ਧਾਰਮਿਕ ਹੈ, ਤੈਨੂੰ ਧਰਮ ਦਾ ਗਿਆਨ ਉੱਕਾ ਹੀ ਨਹੀਂ, ਮੈਂ ਬਹੁਤ ਗਿਆਨੀ। ਖੇਖਣ ਇਹਨਾਂ ਤੋਂ ਜਿੰਨੇ ਮਰਜ਼ੀ ਕਰਾ ਲਓ, ਮਨ ਦੇ ਵਿੱਚ ਇਹਨਾਂ ਦੇ ਮਨ ਮੈਲ ਆ। ਮਾਫ ਕਰਨਾ, ਇਹ ਮੈਂ ਪੂਰੇ ਮੁਲਕ ਲਈ ਗੱਲ ਕਹਿ ਰਿਹਾ, ਮੈਂ ਕਿਸੇ ਧਰਮ ਜਾਂ ਕਿਸੇ ਇੱਕ ਭਾਈਚਾਰੇ ਵਾਸਤੇ ਨਹੀਂ ਕਹਿ ਰਿਹਾ। ਕਿ ਜਦੋਂ ਅਸੀਂ ਦੇਖਦੇ ਹਾਂ, ਉਹ ਤੁਸੀਂ ਜਿਸ ਕੈਂਪ ਦੀ ਗੱਲ ਕੀਤੀ ਆ, ਮੈਂ ਉਹਦੀ ਗੱਲ ਵੀ ਕਰ ਦਿੰਦਾ, ਉਹ ਸਾਊਥ ਦਾ ਮਾਮਲਾ, ਤਾਮਿਲਨਾਡੂ ਦਾ ਸ਼ਾਇਦ ਮਾਮਲਾ। ਉੱਥੇ ਉਹ ਪ੍ਰਿੰਸੀਪਲ ਨੇ ਜੋ ਐਨਸੀਸੀ ਹੁੰਦੀ ਆ ਉਹਦਾ ਫਰਜ਼ੀ ਕੈਂਪ ਲਾ ਕੇ ਤੇ 10-12 ਕੁੜੀਆਂ ਜਿਹੜੀਆਂ ਬੁਲਾ ਲਈਆਂ ਸਨ। ਉਹ ਸ਼ੋਸ਼ਣ ਦਾ ਮਾਮਲਾ ਅੱਡ ਤੋਂ। ਇਹ ਤੇ ਮਹਾਰਾਸ਼ਟਰ ਦਾ ਇੱਕ ਬਦਲਾਪੁਰ ਹੈ ਸ਼ਹਿਰ, ਉੱਥੇ ਜਿਹੜਾ ਕੋਈ ਇਹਨਾਂ ਦਾ ਅਸਿਸਟੈਂਟ ਕੋਈ ਸੀਗਾ 23-24 ਸਾਲ ਦਾ, ਉਹਨੇ ਇੱਕ 3 ਸਾਲਾਂ ਦੀ, ਇੱਕ 4 ਸਾਲਾਂ ਦੀ ਬਾਲੜੀ ਦਾ ਯੌਨ ਸ਼ੋਸ਼ਣ ਕੀਤਾ ਸਕੂਲ ਦੇ ਵਾਸ਼ਰੂਮ 'ਚ। ਤਾਂ ਜਦੋਂ ਇਹ ਗੱਲ ਬਾਹਰ ਆਈ ਤਾਂ ਉਸ ਤੋਂ ਬਾਅਦ ਲੋਕ ਸੜਕਾਂ ਤੇ ਆ ਗਏ ਭੀੜ ਨੂੰ ਰੋਕਣ ਵਾਸਤੇ। ਫਿਰ ਅਥਰੂ ਗੋਲੇ ਜਿਹੜੇ ਹੁੰਦੇ ਉਹ ਦਾਗੇ ਗਏ, ਲੋਕਾਂ ਨੇ ਪਥਰਾਓ ਕੀਤਾ। ਉਸ ਤੋਂ ਬਾਅਦ ਦੱਸਦੇ ਆ ਕਿ FIR ਜਿਹੜੀ ਆ ਪਹਿਲਾਂ ਹੋ ਚੁੱਕੀ ਸੀਗੀ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਕਸ਼ੇ ਸ਼ਿੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਠੀਕ ਹੈ ਜੀ। ਤਾਂ ਗੱਲ ਇਹ ਆ ਕਿ ਇਹ ਸਕੂਲ ਪ੍ਰਿੰਸੀਪਲ, ਕਲਾਸ ਟੀਚਰ, ਇੱਕ ਕੋਈ ਮਹਿਲਾ ਕਰਮਚਾਰੀ ਆ, ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਪਰ ਇਹ ਤੁਸੀਂ ਵੇਖੋ ਕਿ ਸਕੂਲਾਂ 'ਚ ਕੀ ਚੱਲ ਰਿਹਾ, ਕਾਲਜਾਂ 'ਚ ਕੀ ਚੱਲ ਰਿਹਾ, ਮੈਡੀਕਲ ਕਾਲਜਾਂ 'ਚ ਕੀ ਚੱਲ ਰਿਹਾ। ਜਨਾਬ, ਕਿੱਥੇ ਧੀਆਂ ਨੂੰ ਭੇਜਣਗੇ? ਕਿੱਥੇ ਉਹਨਾਂ ਨੂੰ ਸਿਹਤ ਸਮਝਣਗੇ? ਨਾ ਉਹ ਸਕੂਲ 'ਚ, ਨਾ ਉਹ ਯੂਨੀਵਰਸਿਟੀ 'ਚ, ਨਾ ਕਾਲਜ 'ਚ, ਕਿੱਥੇ ਲੈ ਕੇ ਜਾਣ ਧੀਆਂ ਨੂੰ? ਮੈਨੂੰ ਸਮਝ ਨਹੀਂ ਆਉਂਦੀ। ਇਹ ਰਾਖਸ਼ਸ ਵਿਰਤੀ ਦੇ ਲੋਕ ਇਹ ਕਿਉਂ ਨਹੀਂ ਸਮਝਦੇ ਕਿ ਯਾਰ ਔਰਤ ਇਕੱਲੀ ਹਵਸ ਵਾਸਤੇ ਨਹੀਂ ਹੈ, ਔਰਤ ਸਮਾਜ ਨੂੰ ਚਲਾਉਣ ਵਾਸਤੇ। ਜੀ ਹੱਦ ਹੋ ਗਈ ਆ। ਮੈਂ ਸੱਚ ਜਾਣਿਓ ਇਹੋ ਜਿਹੀਆਂ ਗੱਲਾਂ ਸੁਣਦਾ ਤੇ ਮੇਰਾ ਖੂਨ ਖੌਲਦਾ ਹੈ। ਬਹੁਤ ਕੁਝ ਮਤਲਬ ਕਿ ਏਦਾਂ ਲੱਗਦਾ ਕਿ ਜਿੱਦਾਂ ਯਾਰ ਇਹ ਜ਼ੁਲਮ ਜਿਹੜਾ ਰੁਕਣਾ ਚਾਹੀਦਾ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਥੇ ਤਾਂ ਉਲਟਾ ਸਿਆਸਤਾਂ ਹੁੰਦੀਆਂ ਨੇ। ਕਦੇ ਵੀ ਸੋਸ਼ਲੀ ਜਾਗਰੂਕਤਾ ਜਾਂ ਕਦੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਕਿ ਕੀ ਸਜ਼ਾ ਰੱਖੀ ਜਾ ਸਕਦੀ ਹੈ, ਕਿਸ ਤਰ੍ਹਾਂ
ਅਸੀਂ ਲੋਕਾਂ ਨੂੰ ਪੜ੍ਹਾ ਲਿਖਾ ਕੇ ਇਹ ਗੰਦੀ ਸੋਚ ਚੋਂ ਕੱਢ ਸਕਦੇ, ਮਤਲਬ ਕਿ ਇਹ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਸਕਦਾ। ਉਲਟਾ ਇੱਥੇ ਤੇ ਪੜ੍ਹੇ ਲਿਖੇ ਵੀ ਰੇਪਿਸਟ ਬਣ। ਮਿੰਟੂ ਜੀ, ਖੂਨ ਤਾਂ ਵਾਕਈ ਬੰਦੇ ਦਾ ਖੌਲਦਾ, ਬੰਦਾ ਗੈਰਤਮੰਦ ਹੋਵੇ ਸਹੀ, ਬਸ ਖੂਨ ਤਾਂ ਖੌਲਦਾ ਹੀ ਹੈ ਬੰਦੇ ਦਾ, ਵਾਕਈ ਤੁਹਾਡੀ ਗੱਲ ਸਹੀ ਹੈ। ਤੇ ਇੱਥੇ ਤਾਂ ਮੁਲਕ ਦੇ ਵਿੱਚ ਸੁਪਰੀਮ ਕੋਰਟ ਨੂੰ ਕਹਿਣਾ ਪੈ ਰਿਹਾ ਵੀ ਤੁਸੀਂ ਭਾਈ ਫੋਟੋਆਂ ਤੇ ਉਹਦਾ ਨਾਂ ਹਟਾ ਦਿਓ। ਨਾਲੇ ਪਹਿਲਾਂ ਕਾਨੂੰਨ ਜਾਂ ਕਹਿ ਲਓ ਕਿ ਡਾਇਰੈਕਸ਼ਨ ਹੈ ਕਿ ਤੁਸੀਂ ਰੇਪ ਵਿਕਟਮ ਦੀ ਫੋਟੋ ਤੁਸੀਂ ਏਦਾਂ ਲਾ ਨਹੀਂ ਸਕਦੇ। ਹਾਂਜੀ, ਨਹੀਂ ਬਿਲਕੁਲ ਫੋਟੋ ਤਾਂ ਨਹੀਂ ਲਾ ਸਕਦੇ ਆਪਾਂ, ਉਹ ਫੋਟੋ ਲਾਉਣੀ ਵੀ ਨਹੀਂ ਚਾਹੀਦੀ। ਮੇਰਾ ਮੰਨਣਾ ਸਰ ਕਿ ਫੋਟੋ ਨਾ ਯੂਜ਼ ਕਰੋ ਦੀ, ਕਿਉਂਕਿ ਉਹ ਫੋਟੋ ਕੋਈ ਵੀ ਦੇਖਦਾ ਕਰਦਾ ਤਾਂ ਨਾ ਉਹ ਜਿਹੜਾ ਪਿਆਰਾ ਹੁੰਦਾ, ਜਿਹੜਾ ਅਜ਼ੀਜ਼ ਹੁੰਦਾ, ਉਹਦਾ ਦਿਲ ਦੁਖਦਾ ਹੈ। ਪਰ ਉਹ ਜ਼ਿਆਦਾਤਰ ਕਹਿ ਲਓ ਕਿ ਮੀਡੀਆ ਤੇ ਸ਼ਰਤ ਲਾਗੂ ਹੁੰਦੀ ਹੈ, ਤੁਸੀਂ ਮੈਂ ਉਹ ਚੀਜ਼ ਕਰਾਂਗੇ ਤੇ ਸਾਡੇ ਤੇ ਪਰਚਾ ਹੋ ਜਾਏਗਾ। ਪਰ ਅੱਜ ਕੱਲ੍ਹ ਕੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਮਾਮਲੇ ਹੁੰਦੇ, ਫਿਰ ਜਿਹੜੇ ਸੋਸ਼ਲ ਮੀਡੀਆ ਇਤਿਆਦਿਕ ਤੇ ਵੀ ਆਉਂਦੇ ਆ ਤਾਂ ਉਹਨਾਂ ਤੇ ਕਾਰਵਾਈ ਹੋ ਜਾਂਦੀ ਹੈ। ਉਹਦਾ ਡਾਇਰੈਕਸ਼ਨ ਹੈ ਸੁਪਰੀਮ ਕੋਰਟ ਦੀ ਹੈ ਕਿ ਤੁਸੀਂ ਪੀੜਤਾ ਦਾ ਐਡਰੈਸ ਤੇ ਪੀੜਤਾ ਦੀ ਫੋਟੋ ਵਗੈਰਾ ਜਿਹੜੀ ਉਹ ਨਸ਼ਰ ਨਹੀਂ ਕਰ ਸਕਦੇ। ਬਿਲਕੁਲ ਸਹੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰੀਏ ਯੁਵਰਾਜ ਸਿੰਘ ਦੀ। ਯੁਵਰਾਜ ਸਿੰਘ ਤੇ ਬਾਇਓਪਿਕ ਬਣੇਗੀ ਜੀ ਕਹਿੰਦੇ। ਦੇਖੋ ਯੁਵਰਾਜ ਸਿੰਘ ਤੇ ਬਾਇਓਪਿਕ ਕਿਉਂ ਨਹੀਂ ਬਣੀ ਹੁਣ ਤੱਕ ਮੈਂ ਇਸ ਗੱਲੋਂ ਹੈਰਾਨ ਨਹੀਂ ਹਾਂ ਕਿ ਉਹਦੇ ਤੇ ਬਣ ਰਹੀ ਆ, ਕਿਉਂਕਿ ਇਹ ਬਾਇਓਪਿਕ ਬਹੁਤ ਪਹਿਲਾਂ ਬਣ ਜਾਣੀ ਚਾਹੀਦੀ ਸੀ। ਇਨਫੈਕਟ ਧੋਨੀ ਤੋਂ ਵੀ ਪਹਿਲਾਂ ਬਣ ਜਾਣੀ ਚਾਹੀਦੀ ਸੀਗੀ। ਕਿਉਂਕਿ ਜਿਹੜਾ 7 ਵਾਲਾ ਵਰਲਡ ਕੱਪ ਜਿੱਤੇ ਸਨ ਨਾ, ਮੈਂ ਉਹ ਵੀ ਸਾਰਾ ਦੇਖਿਆ ਤੇ ਉਦੋਂ ਤੇ ਸਾਡੇ ਕੋਲ ਟੀਵੀ ਵੀ ਨਹੀਂ ਸੀ ਹੁੰਦਾ, ਬਾਜ਼ਾਰਾਂ 'ਚ ਦੇਖਿਆ ਤੇ ਭੁੱਲਦਾ ਨਹੀਂ। ਫਾਈਨਲ ਅਸੀਂ ਬਾਜ਼ਾਰ ਦੇ ਵਿੱਚ ਦੁਕਾਨਾਂ ਤੇ ਜਿਹੜੇ ਟੀਵੀ ਲੱਗੇ ਹੁੰਦੇ ਸੀ ਨਾ, ਉਦੋਂ ਜ਼ਮਾਨਾ ਹੋਰ ਸੀ ਥੋੜਾ, 7 ਤੱਕ ਜੀ ਬਿਲਕੁਲ। ਤੇ ਉਦੋਂ ਟੀਵੀ ਲਾ ਕੇ ਬੈਠੇ ਸੀ। ਮੈਨੂੰ ਯਾਦ ਹੈ ਕਿ ਫਾਈਨਲ ਅਸੀਂ ਉੱਥੇ ਜਾ ਕੇ ਬਾਜ਼ਾਰ 'ਚ ਸ਼ਹਿਰ 'ਚ ਤਾਂ ਉਹ ਵੀ ਵਰਲਡ ਕੱਪ ਜਿਤਾ ਕੇ ਲਿਆ। ਯੁਵਰਾਜ ਜਦੋਂ ਅੱਗੇ ਆਇਆ 11 'ਚ, ਉਦੋਂ ਵੀ ਤੇ ਉਦੋਂ ਇਹਨੂੰ ਕੈਂਸਰ ਦੀ ਸ਼ਿਕਾਇਤ ਹੋ ਚੁੱਕੀ ਸੀ ਜੀ। ਤਾਂ ਮਤਲਬ ਕਿ ਦੋ ਵਰਲਡ ਕੱਪ ਜਿਤਾਉਣ ਵਾਲਾ ਬੰਦਾ ਜੋ ਉਲਟੀਆਂ ਮੈਦਾਨ ਤੇ ਕਰਦਾ ਰਿਹਾ, ਤੇ ਉਹਨੇ ਐਸਾ ਆਲਰਾਊਂਡਰ ਦੇ ਤੌਰ ਤੇ ਆਪਣੇ ਆਪ ਨੂੰ ਉੱਥੇ ਸਥਾਪਿਤ ਕੀਤਾ ਕਿ ਉਹ ਦੋਵੇਂ ਵਰਲਡ ਕੱਪ ਜਿਹੜੇ ਆ ਉਹ ਯੁਵਰਾਜ ਤੇ। ਹਾਲਾਂਕਿ ਯੁਵਰਾਜ ਦੀਆਂ ਜਿਹੜੀਆਂ ਵਿਵਾਦਤ ਗੱਲਾਂ ਨੇ ਉਹ ਵੀ ਕਈ ਨੇ। ਇਹ ਸ਼ਰਾਰਤੀ ਆ, ਇਹ ਬਹੁਤ ਗੈਰ ਗੰਭੀਰ ਬੰਦਾ, ਵੇਖਣ ਨੂੰ ਗੰਭੀਰ ਲੱਗਦਾ। ਤਾਂ ਯਾਨੀ ਜਿਵੇਂ ਆ ਗੱਪ ਮਾਰ ਲੱਗਿਆ ਇਹਦਾ ਪਿਤਾ ਵੀ ਤੁਹਾਨੂੰ ਪਤਾ ਆਲਾ ਦੁਆਲਾ ਨਹੀਂ ਦੇਖਦਾ, ਉਵੇਂ ਇਹਦਾ ਹਿਸਾਬ ਕਿਤਾਬ ਵੀ ਜੀ। ਇਹ ਸ਼ਰਾਰਤ ਕਰਨ ਲੱਗਿਆ ਨਹੀਂ ਦੇਖਦਾ। ਕਈ ਵਾਰ ਇਹਨੇ ਸਿਆਪੇ ਪਵਾਏ ਪਿੱਛੇ, ਜੇ ਤੁਹਾਨੂੰ ਪਤਾ ਇਹ ਲੰਗੜਾ ਕੇ ਇਹਨਾਂ ਨੇ ਵੀਡੀਓ ਸ਼ੂਟ ਕੀਤਾ ਸੀ, ਮਾਫੀ ਮੰਗਣੀ ਪਈ ਸੀ। ਮਤਲਬ ਕਿ ਇਹ ਠੀਕ ਹੈ, ਪਰ ਕਿਸੇ ਦੀਆਂ ਗਲਤੀਆਂ ਜਾਂ ਵਿਵਾਦ ਦੇ ਥੱਲੇ ਉਹਦੀ ਜੋ ਲਾਮਿਸਾਲ ਕੋਸ਼ਿਸ਼ ਹੁੰਦੀ ਹੈ ਜਾਂ ਉਹਦੇ ਲਾਮਿਸਾਲ ਕਾਰਜ ਹੁੰਦੇ ਆ, ਉਹ ਨਹੀਂ ਦਬਦੇ। ਇੱਕ ਪੱਖ ਹੁੰਦਾ। ਸੋ ਇਹ 2 ਵਰਲਡ ਕੱਪ ਜਿਤਾਉਣ ਵਾਲਾ ਇਕਲੌਤਾ ਇੰਡੀਆ ਨੇ, ਇਕਲੌਤਾ ਜਿਹਨੇ ਆਪਣੇ ਪ੍ਰਦਰਸ਼ਨ ਤੇ 2 ਵਰਲਡ ਕੱਪ ਜਿਤਾਏ ਆ। ਤੇ ਮੈਂ ਬਿਲਕੁਲ ਗੌਤੀ ਦੀ ਗੱਲ ਨਾਲ ਸਹਿਮਤ ਆ। ਤਾਂ ਵੈਸੇ ਜ਼ਿਆਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਾਂਦਾ, ਗੌਤੀ ਹੁਣ ਟੀਮ ਦਾ ਕੋਚ ਵੀ ਹੈ, ਪਰ ਉਹਦੀ ਗੱਲ ਬਿਲਕੁਲ ਸਹੀ ਹੈ ਕਿ ਜੇ ਮੈਂ ਹੋਵਾਂ ਮੇਰੇ ਹੱਥ ਹੋਵੇ ਤਾਂ ਭਾਰਤ ਰਤਨ ਮੈਂ ਨਾਲ ਦੀ ਨਾਲ ਹੀ ਯੁਵਰਾਜ ਨੂੰ। ਸੋ ਜਿਸ ਬੰਦੇ ਦੇ ਵਿੱਚ ਇਹਨਾਂ ਟੈਲੈਂਟ ਸੀ, ਗਜ਼ਬ ਦਾ ਫਿਨਿਸ਼ਰ ਸੀਗਾ, ਤੇ ਸਭ ਤੋਂ ਵੱਡੀ ਗੱਲ ਕਿ ਉਹਨੇ ਆਪਣੀ ਬਿਮਾਰੀ ਪਤਾ ਲੱਗਣ ਦੇ ਬਾਵਜੂਦ ਜਿਸ ਤਰ੍ਹਾਂ ਆਪਣੇ ਮੁਲਕ ਨੂੰ ਉਹ ਟੂਰਨਾਮੈਂਟ ਜਿਤਾਉਣ ਵਾਸਤੇ ਗੈਰ ਸਧਾਰਨ ਪ੍ਰਦਰਸ਼ਨ ਕੀਤਾ, ਤੇ ਬਾਇਓਪਿਕ ਬਣਦਾ। ਹਾਂਜੀ, ਬਾਇਓਪਿਕ ਬਣਦੀ ਹੈ ਕਿ ਜ਼ਿੰਦਗੀ ਦਾਅ ਤੇ ਲਾ ਦੇਣੀ, ਬਿਲਕੁਲ ਸਾਰੀਆਂ ਸਲਾਹਾਂ ਜਿਹੜੀਆਂ ਰੱਦ ਕਰ ਦੇਣੀਆਂ, ਮੈਦਾਨ 'ਚ ਉਤਰਨਾ ਤੇ ਫਾਈਨਲ ਤੱਕ ਖਿੱਚ ਕੇ ਲੈ ਜਾਣਾ ਸਾਰਾ, ਉਹ ਫਿਰ ਫਿਲਮ ਤਾਂ ਬਣਦੀ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।